ਅੱਜ ਦੀਆਂ ਖਬਰਾਂ ਵੱਲ ਆਈਏ ਤੇ 21 ਜਾਣੇ ਬੀਜਿੰਗ ਚਾਈਨਾ ਦੇ ਹਸਪਤਾਲ ਦੇ ਵਿੱਚ ਜਿਹੜੀ ਆ ਅੱਗ ਦੀ ਭੇਂਟ ਚੜ ਗਏ ਹੈਗੇ ਆ। ਬਾਕੀ ਲੋਕ ਛਾਲਾਂ ਮਾਰ ਕੇ ਦਰਜਨਾਂ ਦੇ ਕਰੀਬ ਲੋਕ ਛਾਲਾਂ ਮਾਰ ਕੇ ਬਚੇ ਹੈਗੇ ਆ। ਕਹਿੰਦੇ ਪਈ ਚਾਈਨਾ ਦੇ ਬੀਜਿੰਗ ਚੈਂਗਫਿੰਗ ਹਸਪੀਟਲ ਦੇ ਵਿੱਚ ਅੱਗ ਲੱਗ ਗਈ, ਜਿਹੜਾ ਉਹਦਾ ਈਸਟ ਵਿੰਗ ਸੀਗਾ। ਤੇ ਅੱਗ ਲੱਗਣ ਤੋਂ ਬਾਅਦ ਜੋ ਬਹੁਤ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਗਈ। 71 ਦੇ ਕਰੀਬ ਪੇਸ਼ੈਂਟਸ ਨੂੰ ਰੈਸਕਿਊ ਵੀ ਕੀਤਾ ਗਿਆ। 21 ਜਣਿਆਂ ਦੀ ਕਨਫਰਮੇਸ਼ਨ ਹੋ ਚੁੱਕੀ ਆ, ਮੌਤ ਹੋ ਗਈ ਹੈਗੀ ਆ। ਬਹੁਤ ਸਾਰੇ ਜਿਹੜੇ ਫੱਟੜ ਵੀ ਹੋਏ ਹੈਗੇ ਆ। ਬਹੁਤੇ ਕਹਿੰਦੇ ਜਿਹੜੇ ਹਸਪਤਾਲ ਬਿਲਡਿੰਗ ਸੀਗੀਆਂ ਉਹ ਬਿਨਾਂ ਪਾਵਰ ਤੋਂ ਸੀਗੀਆਂ ਟਿਊਜ਼ਡੇ ਰਾਤ ਨੂੰ। ਕੁਛ ਕੁ ਵਿੰਡੋਜ਼ ਉਹਨਾਂ ਦੀਆਂ ਇਲੂਮੀਨੇਟਡ ਸੀਗੀਆਂ ਫਲੈਸ਼ ਲਾਈਟਸ ਦੇ ਨਾਲ। ਜੋ ਬਾਹਰ ਦਾ ਪਾਸਾ ਹੈਗਾ ਬਿਲਡਿੰਗ ਦਾ ਉਹ ਟੋਟਲੀ ਕਾਲਾ ਕੀਤਾ ਹੋਇਆ ਸੀਗਾ। ਸੋ ਪੁਲਿਸ ਕਾਰਸ ਦੇਖੀਆਂ ਜਾ ਸਕਦੀਆਂ ਸੀ। ਉੱਥੇ ਇੰਨੀਆਂ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਹੋਈਆਂ ਸੀਗੀਆਂ। ਸੋ ਇਹ ਬੜੀ ਮਾੜੀ ਖਬਰ ਜਿਹੜੀ ਆ ਚਾਈਨਾ ਤੋਂ ਆ ਰਹੀ ਹੈ ਜੀ। ਅਗਲੀ ਗੱਲ ਕਰਦੇ ਜਾਈਏ। ਸਵੇਰੇ ਆਪਾਂ ਗੱਲ ਕਰਦੇ ਸੀ ਡੋਮੀਨੀਅਨ ਵੋਟਿੰਗ ਸਿਸਟਮ ਤੇ ਫੌਕਸ ਨਿਊਜ਼ ਦੇ ਨੈਟਵਰਕ ਦੇ ਦਰਮਿਆਨ ਜਿਹੜਾ ਇੱਕ ਡੈਫੇਮੇਸ਼ਨ ਦਾ ਕੇਸ ਚੱਲ ਰਿਹਾ ਹੈ। ਉਹਨਾਂ ਨੇ ਆਊਟ ਆਫ ਕੋਰਟ ਸੈਟਲਮੈਂਟ ਐਲਾਨੀ ਆ। ਕੱਲ ਟ੍ਰਾਇਲ ਸ਼ੁਰੂ ਹੋਣਾ ਸੀਗਾ ਪਰ ਸ਼ੁਰੂ ਨਹੀਂ ਹੋ ਸਕਿਆ। ਅੱਜ ਸ਼ੁਰੂ ਹੋਣਾ ਸੀ ਪਰ ਉਸ ਤੋਂ ਪਹਿਲਾਂ ਦੋਨਾਂ ਹੀ ਧਿਰਾਂ ਦੇ ਜਿਹੜੇ ਵਕੀਲਾਂ ਨੇ ਐਲਾਨ ਕਰ ਦਿੱਤਾ ਵੀ ਸਾਡੀ ਜਿਹੜਾ ਸਮਝੌਤਾ ਹੈ ਉਹ ਇਸ ਦੇ ਵਿੱਚ ਹੋ ਗਿਆ। 787.5 ਮਿਲੀਅਨ ਡਾਲਰ ਦੀ ਜਿਹੜੀ ਡੀਲ ਆ ਇਹ ਹੋਈ ਆ। ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਵੱਡੀਆਂ ਡੀਲਸ ਦੇ ਵਿੱਚੋਂ ਇੱਕ ਦੇਖੀ ਜਾ ਰਹੀ ਆ। ਫੌਕਸ ਨਿਊਜ਼ ਮੰਨ ਗਈ ਆ ਵੀ ਉਹ ਡੋਮੀਨੀਅਨ ਵੋਟਿੰਗ ਸਿਸਟਮਸ ਨੂੰ 787.5 ਮਿਲੀਅਨ ਡਾਲਰ ਦੀ ਰਾਸ਼ੀ ਦੇਵੇਗੀ, ਜਿਨ੍ਹਾਂ ਦੇ ਉਲਟ ਇਹ ਲਾਸੂਟ ਦਰਜ ਕੀਤਾ ਗਿਆ ਸੀ ਫੌਕਸ ਨਿਊਜ਼ ਦੇ ਉਲਟ। ਸੋ ਆਊਟ ਆਫ ਕੋਰਟ ਸੈਟਲਮੈਂਟਸ ਦੇ ਵਿੱਚ ਕਹਿੰਦੇ ਇਹ ਜ਼ਿਆਦਾਤਰ ਪਤਾ ਨਹੀਂ ਲੱਗਦਾ ਵੀ ਅੰਦਰ ਕਿਹੜੀਆਂ ਗੱਲਾਂ ਦੇ ਉੱਤੇ ਸਮਝੌਤਾ ਹੋਇਆ ਆ। ਪਰ ਕਈ ਜਿਹੜੇ ਨਿਊਜ਼ ਏਜੰਸੀਜ਼ ਰਿਪੋਰਟ ਕਰ ਰਹੀਆਂ ਆ ਵੀ ਇਹਨਾਂ ਨੇ ਆਪਣੀ ਜਿਹੜੀ ਅਪੋਲੋਜਾਈਜ਼ ਇਹਨਾਂ ਨੂੰ ਨਹੀਂ ਕਰਨਾ ਪਊਗਾ ਫੌਕਸ ਨਿਊਜ਼ ਨੂੰ, ਜਿਸ ਦੇ ਵਿੱਚ ਜਾਂ ਇਹ ਮੰਨਣਾ ਨਹੀਂ ਪਊਗਾ ਵੀ ਉਹਨਾਂ ਨੇ ਆਪਣੇ ਨੈਟਵਰਕ ਪ੍ਰੋਗਰਾਮਿੰਗ ਦੇ ਉੱਤੇ ਜਿਹੜਾ ਝੂਠ ਆ ਉਸ ਨੂੰ ਫੈਲਾਇਆ ਸੀਗਾ। ਡੋਮੀਨੀਅਨ ਦਾ ਫੌਕਸ ਤੋਂ ਇਲਾਵਾ ਹੋਰ ਵੀ ਕਈ ਤੇ ਉਸਦੇ ਡੈਫੇਮੇਸ਼ਨ ਸੂਟ ਜਿਹੜੇ ਚੱਲ ਰਹੇ ਆ, ਜਿਨ੍ਹਾਂ ਦੇ ਵਿੱਚ ਫੌਕਸ ਦੇ ਕੰਪੀਟੀਟਰ ਨਿਊਜ਼ਮੈਕਸ, OAN ਤੇ ਮਾਈ ਪਿੱਲੋ ਦਾ ਜਿਹੜਾ ਚੀਫ ਐਗਜ਼ੈਕਟਿਵ ਮਾਈਕ ਲਿੰਡਲ, ਓਵਰਸਟਾਕ ਦਾ ਫਾਊਂਡਰ ਪੈਟਰਿਕ ਬਾਇਰਨ ਤੇ ਰੂਡੀ ਗੁਲਿਆਨੀ, ਸਿਡਨੀ ਪਾਵਲ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਪਰਸਨਲ ਲਾਇਰਸ ਵੀ ਰਹੇ ਨੇ। ਸੋ ਹੋਰ ਜਿਹੜੇ ਕੇਸਿਸ ਡੋਮੀਨੀਅਨ ਜਿਹੜੇ ਵੋਟਿੰਗ ਸਿਸਟਮ ਦੇ ਦੁਆਰਾ ਇਹਨਾਂ ਦੇ ਦੁਆਰਾ ਕੀਤੇ ਗਏ ਆ। ਉੱਦਾਂ ਜੇ ਦੇਖਿਆ ਜਾਵੇ ਫੌਕਸ ਅਜੇ ਹੋਰ ਵੀ ਕਈ ਲੀਗਲ ਪਚੜਿਆਂ ਦੇ ਵਿੱਚ ਫਸਿਆ ਹੈਗਾ ਆ। ਇਹਨਾਂ ਦੀ ਸੈਟਲਮੈਂਟ ਹੋਣ ਤੋਂ ਬਾਅਦ ਵੀ ਫੌਕਸ ਜਿਹੜੀ ਇੱਕ ਹੋਰ ਲਿਟੀਗੇਸ਼ਨ ਦੇ ਵਿੱਚ ਫਸਿਆ ਆ। ਸਮਾਰਟਮੈਟਿਕ ਇੱਕ ਹੋਰ ਇਲੈਕਸ਼ਨ ਟੈਕਨੋਲੋਜੀ ਕੰਪਨੀ ਆ। ਇਹਨਾਂ ਨੇ 2.7 ਬਿਲੀਅਨ ਡਾਲਰ ਦਾ ਡੈਫੇਮੇਸ਼ਨ ਲਾਸੂਟ ਫੌਕਸ ਉਲਟ ਫਰਵਰੀ 2021 ਦੇ ਵਿੱਚ ਜਿਹੜਾ ਉਹ ਦਰਜ ਕਰਵਾਇਆ ਸੀਗਾ। ਸੋ ਇਹ ਨਿਊਜ਼ ਨੈਟਵਰਕ ਦੇ ਉੱਤੇ ਇੱਕ ਵਾਰੀ ਫਿਰ ਇਹਨਾਂ ਨੇ ਵੀ ਸਮਾਰਟਮੈਟਿਕ ਨੇ ਵੀ ਇਹੀ ਦੋਸ਼ ਲਾਏ ਆ ਵੀ ਆਪਣਾ ਬੋਗਸ ਨੈਰੇਟਿਵ ਤੇ ਗਲਤ ਇੰਪਲੀਕੇਸ਼ਨਸ 2020 ਦੀਆਂ ਇਲੈਕਸ਼ਨ ਦੇ ਬਾਰੇ ਜਿਹੜੀਆਂ ਉਹ ਦਿੱਤੀਆਂ ਸੀਗੀਆਂ। ਉੱਦਾਂ ਜੇ ਦੇਖਿਆ ਜਾਵੇ ਨੈਟਵਰਕਸ ਦੇ ਵਿੱਚ ABC ਨਿਊਜ਼ ਨੂੰ 2017 ਦੇ ਵਿੱਚ 177 ਮਿਲੀਅਨ ਡਾਲਰ ਦੀ ਜਿਹੜੀ ਸੈਟਲਮੈਂਟ ਆ ਉਹ ਕਰਨੀ ਪਈ ਸੀ। ਉਸ ਟਾਈਮ ਦੇ ਉੱਤੇ ਪਿੰਕ ਸਲਾਈਮ ਦੇ ਉੱਤੇ ਉਹਨਾਂ ਨੇ ਰਿਪੋਰਟ ਕੀਤੀ ਸੀਗੀ, ਜਿਹੜੇ ਕਿ ਬੀਫ ਪ੍ਰੋਡਕਟਸ ਦੇ ਵਿੱਚ ਕਹਿੰਦੇ ਵੀ ਇਹਨਾਂ ਦੇ ਕਹਿਣ ਮੁਤਾਬਕ ਵਰਤੀ ਜਾਂਦੀ ਸੀ ਲੋ ਕਾਸਟ ਫਿਲਰ ਤੇ ਵਜੋਂ।